बेलियो मैं ਤੁਹਾਡਾ ਪ੍ਰੋਨਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਰਦਾਰ ਅਵਤਾਰ ਸਿੰਘ ਜੀ। ਆਪ ਪ੍ਰਿੰਸੀਪਲ ਰਿਟਾਇਰ ਆ। ਸਾਰਾ ਤਾਰਫ ਆਪਣਾ ਆਪ ਕਰਾਉਣਗੇ। ਪਹਿਲੇ ਤੇ ਦੱਸੋ ਜੀ ਸਰਦਾਰ ਜੀ ਕਿ ਤੁਸੀਂ ਕਿਹੜੇ ਅਦਾਰੇ ਤੋਂ ਰਿਟਾਇਰ ਹੋਏ ਸੀ ਤੇ ਕਿਹੜੇ ਗ੍ਰੇਡ ਤੋਂ? मैं एजुकेशन डिपार्टमेंट पंजाब तो एज प्रिंसीपल रिटायर हुआ और स्पैशलिटी वोकेशनल एजुकेशन में अपलिफ्ट करने के बारे ज़्यादा हाजी रही है। इलैक्ट्रीकल इंजीनियरिंग के नाल मैं संबंधित सी ते ऑल ओवर जो जनरल एजुकेशन आर्ट्स है, साइंस है, कॉमर्स है, इको स्कूल सारे रन करती वोकेशनल एजुकेशन भी ते ਉਹਦੇ ਵਿੱਚ ਅਸੀਂ ਕੰਮ ਕਰਿਆ। ਅੱਛਾ, ਉਧਰ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਆ ਹਾਂਜੀ ਉਹ ਕਿੰਨੀ ਕਾ ਆਰਟਸ ਦੇ ਮੁਕਾਬਲੇ ਚ? ਪਹਿਲਾਂ ਸ਼ੁਰੂਆਤੀ ਦੌਰਾਂ ਦਿੱਤੇ ਸੀਗੀ ਤੇ ਹੁਣ ਥੋੜੇ ਜਿਹੇ ਕਹਿ ਸਕਦੇ ਕਿ 15% ਬੱਚੇ ਜਿਹੜੇ ਐਜੂਕੇਸ਼ਨ ਲੈ ਰਹੇ। ਅੱਛਾ, ਯਾਨੀ ਕਿ 15% ਬੱਚੇ ਇੱਧਰ ਆਉਂਦੇ ਆ। ਹਾਂਜੀ ਤੇ ਬਾਕੀ ਜਿਹੜੇ ਆ ਉਹ ਆਰਟਸ ਵਾਲੇ ਜਾਂਦੇ ਆ। ਆਰਟਸ ਵਿੱਚ ਜਾਂਦੇ ਆ, ਆਰਟਸ ਵਿੱਚ, ਕਮਰਸ ਦੇ ਵਿੱਚ ਤੇ ਸਾਇੰਸ ਦੇ ਵਿੱਚ, ਔਰ ਬਹੁਤੇ ਕਈ ਬੱਚੇ ਜਿਹੜੇ ਆ 10ਵੀਂ ਤੋਂ ਬਾਅਦ ਜਾਂ +2 ਤੋਂ ਬਾਅਦ ਬੱਚੇ ਬਾਹਰ ਪੜ੍ਹਨ ਚਲੇ ਜਾਂਦੇ। ਅੱਛਾ, ਇਹ ਦੱਸੋ ਕਿ ਉੱਥੇ ਜਿਹੜਾ ਮੈਡੀਕਲ ਹੈ, ਹਾਂਜੀ ਮੈਡੀਕਲ ਕਾਲਜ ਹੈ, ਸਰਕਾਰੀ ਮੈਡੀਕਲ ਕਾਲਜ ਕਿੰਨੇ ਕਾ ਤੇ ਪ੍ਰਾਈਵੇਟ ਕਿੰਨੇ ਕਾ? ਸਰਕਾਰੀ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਤਾਂ 3 ਹੈ। ਅੱਛਾ, 3 ਜਾਂ 4 ਹੈ ਤੇ ਬਾਕੀ ਪ੍ਰਾਈਵੇਟ ਹੈਗੀ। ਜਿਹੜੇ ਸਰਕਾਰੀ ਆ ਉਹ ਮੁਫਤ ਫ੍ਰੀ ਆ? ਉਹਨਾਂ ਦੀ ਟੈਸਟ ਹੁੰਦਾ ਆਲ ਇੰਡੀਆ ਲੈਵਲ ਦੇ ਉੱਪਰ ਤੇ ਗ੍ਰੇਡਿੰਗ ਦੇ ਮੁਤਾਬਕ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ ਤੇ ਸਰਕਾਰੀ ਜਿਹੜੀ ਫੀਸ ਹੈ 1 ਮਹੀਨੇ ਦੀ 5000 ਰੁਪਏ ਤੇ ਪ੍ਰਾਈਵੇਟ ਦੀ ਕਿੰਨੀ ਹੈ? ਉਹ ਲੱਖਾਂ ਰੁਪਏ ਦੇ ਵਿੱਚ ਹੈ। ਉਹ ਤਾਂ ਹਿਸਾਬ ਹੀ ਨਹੀਂ ਹੈ। ਅੱਛਾ, ਪੰਜਾਬ ਦੀ ਹੁਣ ਕਿੰਨੀ ਪਾਪੂਲੇਸ਼ਨ ਕਿੰਨੀ ਹੈ ਪੂਰੇ ਪੰਜਾਬ ਦੀ ਆਪਣੀ ਉੱਧਰ ਚੜ੍ਹਦੇ ਪੰਜਾਬ ਦੀ? ਚੜ੍ਹਦੇ ਪੰਜਾਬ ਹਿੰਦੁਸਤਾਨ ਦੀ ਤਾਂ ਤਕਰੀਬਨ ਆਲ ਓਵਰ ਦਾ ਵਰਲਡ ਹੁਣ ਤਾਂ ਉੱਪਰ ਚਲੀ ਗਈ ਹੈ। ਹਾਂਜੀ, ਤੇ ਪੰਜਾਬ ਦੀ ਆਬਾਦੀ ਮੈਨੂੰ ਇਹਦੇ ਬਾਰੇ ਐਗਜ਼ੈਕਟ ਕੋਈ ਪਤਾ ਨਹੀਂ। ਅੱਛਾ, ਨਹੀਂ 4-5 ਕਰੋੜ ਤਾਂ ਹੈਗੀ ਆ? 3 ਕਰੋੜ 3 ਕਰੋੜ ਹਾਂ। ਅੱਛਾ, ਤੇ ਸਿਰਫ 2 ਮੈਡੀਕਲ ਕਾਲਜ ਆ ਸਰਕਾਰੀ? ਸਰਕਾਰੀ 5 ਹੈ, 4 ਹੈ ਮੇਰੇ ਖਿਆਲ ਨਾਲ। ਬਾਬਾ ਫਰੀਦ ਹੈ, ਹਾਂ, ਪਟਿਆਲਾ ਰਜਿੰਦਰਾ ਤੇ ਰਾਮਦਾਸ ਜੀ ਦਾ, ਰਾਮਦਾਸ ਜੀ ਦਾ ਸ਼੍ਰੋਮਣੀ ਕਮੇਟੀ। ਅੱਛਾ, ਯਾਨੀ ਕਿ 3 ਹੱਦ 4 ਹੈ ਜੀ। ਹਾਂਜੀ, ਤੇ ਅੱਛਾ, ਉਹਨਾਂ ਦੇ ਵਿੱਚ ਦਾਖਲਾ ਸਿਰਫ ਪੰਜਾਬ ਦੇ ਬੱਚਿਆਂ ਨੂੰ ਮਿਲਦਾ ਕਿ ਬਾਹਰਲਿਆਂ ਨੂੰ ਮਿਲ ਜਾਂਦਾ? ਇਹਨਾਂ ਵਿੱਚ ਸਾਡੇ ਸਟੇਟ ਕੋਟਾ ਜਿਹੜਾ ਹੈਗਾ ਮਤਲਬ 15% ਕੋਟਾ ਮਤਲਬ ਆਲ ਇੰਡੀਆ ਦਾ ਹੁੰਦਾ। ਬਾਕੀ ਸਾਰਾ ਸਟੇਟ? ਬਾਕੀ 85% ਸਟੇਟ ਦਾ ਹੈ। ਅੱਛਾ, ਇਹਦਾ ਮਤਲਬ ਹੈ ਇੱਧਰ ਸਾਡੇ ਵਾਲ ਤੇ ਮੈਡੀਕਲ ਕਾਲਜ ਬਹੁਤ ਆ ਫਿਰ? ਹਾਂ, ਸਾਡੇ ਤੇ ਚੰਗਾ ਭਲਾ ਮੈਡੀਕਲ ਕਾਲਜ ਆ ਪੰਜਾਬ ਚ। ਇੱਥੇ ਸਾਡੇ ਪੰਜਾਬ ਚ ਬਹੁਤ ਆ ਸਰਕਾਰੀ ਮੈਡੀਕਲ ਕਾਲਜ, ਬਹੁਤ। ਹਰ ਡਿਸਟ੍ਰਿਕਟ ਦੇ ਵਿੱਚ ਮੈਡੀਕਲ ਕਾਲਜ ਹੈ। ਲਾਹੌਰ ਦੇ ਵਿੱਚ ਖਾਲੀ 5 ਮੈਡੀਕਲ ਕਾਲਜ ਆ ਸਰਕਾਰੀ। ਲਾਹੌਰ ਤੋਂ ਦੇਖੋ ਨਾ, ਕਿੰਗ ਐਡਵਰਡ ਆ, ਫਾਤਿਮਾ ਜਨਾਬ ਆ, ਉਧਰੋਂ ਅਲਾਮਾ ਇਕਬਾਲ ਆ, ਸਰਵਿਸਿਜ਼ ਆ, ਚੰਗੇ ਭਲੇ ਮੈਡੀਕਲ ਕਾਲਜ ਆ ਲਾਹੌਰ। ਪ੍ਰਾਈਵੇਟ ਤਾਂ ਬਹੁਤ, ਜਰਨਲ ਦੇ ਵਿੱਚ ਜਰਨਲ ਆ। ਨਹੀਂ, ਸਰਕਾਰੀ ਮੈਡੀਕਲ ਕਾਲਜ ਕਾਲਜਾਂ ਦੀ ਗੱਲ ਕਰਦੇ ਆ ਨਾ। ਹਾਂਜੀ, ਪਹਿਲੇ ਲਾਹੌਰ ਚ ਇੰਨੇ ਆ ਤੇ ਬਾਕੀ ਦੂਜਿਆਂ ਚ ਤਾਂ ਫਿਰ ਹੈਗੇ ਆ ਬਹੁਤ ਜ਼ਿਆਦਾ। ਤਾਂ ਮਤਲਬ 40-50 ਲੱਖ ਰੁਪਏ ਦੇ ਬੱਚੇ ਨੂੰ ਡਿਗਰੀ ਪੈਂਦੀ ਹੈ 4 ਸਾਲ ਸਰਕਾਰੀ ਵਿੱਚ। ਪ੍ਰਾਈਵੇਟ ਨਹੀਂ, ਸਾਡੇ ਤੇ ਪ੍ਰਾਈਵੇਟ ਤੇ ਹੈਗੇ ਆ ਪਰ ਪ੍ਰਾਈਵੇਟ ਤਾਂ ਬਹੁਤ ਹੈ ਨਾ। ਤੁਹਾਡਾ 50 ਲੱਖ ਮਤਲਬ ਸਾਡਾ 1.5 ਕਰੋੜ ਹੋ ਗਿਆ ਨਾ। ਹਾਂ, 1.5-2 ਕਰੋੜ ਹੋ ਗਿਆ। ਤੇ ਉਹ ਫਿਰ ਇਸ ਲਈ ਚਲੋ, ਅੱਛਾ, ਯਾਨੀ ਕਿ ਮੈਡੀਕਲ ਕਾਲਜ ਵਾਲਾ ਇਸ਼ੂ ਹੈ ਤੁਹਾਡੇ ਵੱਲ ਵੀ ਤੇ ਸਾਡੇ ਵੱਲ ਵੀ। ਚਲੋ, ਇਹਦੇ ਉੱਤੇ ਤੇ ਫਿਰ ਗੱਲ ਕਰਾਂਗੇ। ਤੇ ਬਾਕੀ ਜਿਹੜੀ ਐਜੂਕੇਸ਼ਨ ਹੈ, ਬਾਕੀ ਵੀ ਫ੍ਰੀ ਐਜੂਕੇਸ਼ਨ ਸਾਰੀ? 8ਵੀਂ ਤੱਕ ਫ੍ਰੀ ਐਜੂਕੇਸ਼ਨ ਹੈ। ਅੱਛਾ, ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਹੈ ਉਹ ਤੋਂ ਬਾਅਦ ਫੀਸ ਵਗੈਰਾ ਸਰਕਾਰੀ ਸਕੂਲਾਂ ਦੇ ਵਿੱਚ ਕਲੈਕਟ ਕਰਦੇ ਆ ਤੇ ਫ੍ਰੀ ਐਜੂਕੇਸ਼ਨ ਮੀਨਸ ਉਹਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਫ੍ਰੀ ਮਿਲਦੀਆਂ, ਵਰਦੀਆਂ ਫ੍ਰੀ ਹੈ, ਦੁਪਹਿਰ ਦਾ ਖਾਣਾ ਫ੍ਰੀ ਹੈ ਤੇ ਇਹ ਫੈਸਿਲਿਟੀਆਂ ਹੈਗੀਆਂ। ਬਾਕੀ ਸਮਾਰਟ ਸਕੂਲ, ਸਮਾਰਟ ਲੈਬਸ ਤੇ ਸਕੂਲਾਂ ਦੇ ਵਿੱਚ ਵੀ ਸੋਲਰ ਸਿਸਟਮ ਲੱਗਣਾ। ਅੱਛਾ, ਤੇ ਕਾਫੀ ਸਾਡੇ 4-5 ਸਾਲ ਚ ਕਾਫੀ ਕੰਮ ਹੋਇਆ ਸਕੂਲਾਂ ਵਿੱਚ। ਚਲੋ ਜੀ, ਬਹਿਰਹਾਲ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਐਜੂਕੇਸ਼ਨ ਦੇ ਮੁੱਦੇ ਤੇ ਇੰਡੀਆ ਦੀ। ਤੇ ਆਉਂਦੇ ਰਹੋ, ਮਿਲਦੇ ਰਹੀਏ ਤੇ ਫਿਰ ਗੱਲਬਾਤ ਹੁੰਦੀ ਰਹੇ। ਥੈਂਕ ਯੂ।